ਪੰਜਾਬੀ ਬੋਲੀ ਦੇ ਸਭ ਤੋਂ ਵੱਡੇ ਅਖਬਾਰ ਰੋਜ਼ਵਾਰ ਭੁਲੇਖਾ ਦੀ 35ਵੀਂ ਵਰ੍ਹੇਗੰਢ ਦਾ ਉਚੇਚਾ ਆਰ ਪੰਜਾਬ ਹਾਊਸ ਵਿੱਚ ਕੀਤਾ ਗਿਆ, ਜਿੱਥੇ ਏਸੀ ਕੱਟ ਦੇ ਉਚੇਚੇ ਪ੍ਰਾਹੁਣੇ ਗਵਰਨਰ ਪੰਜਾਬ ਸਰਦਾਰ ਸਲੀਮ ਹੈਦਰ ਖਾਨ ਹੋਰੀ ਸਨ, ਜਦਕਿ ਪੰਜਾਬੀ ਬੋਲੀ, ਸਾਹਿਤ ਤੇ ਸਹਾਫਤ ਦੇ ਖੇਤਰ ਨਾਲ ਜੁੜਤ ਰੱਖਣ ਵਾਲੇ ਸੱਜਣ ਮਿੱਤਰਾਂ ਵੀ ਰਲਤ ਕੀਤੀ। ਇਕੱਠ ਦਾ ਮੁੱਢ ਸੂਫੀਆਨਾ ਕਲਾਮ ਨਾਲ ਬਣਿਆ ਗਿਆ। ਇਮਰਾਨ ਸ਼ੌਕਤ ਤੇ ਨਦੀਮ ਇਕਬਾਲ ਬਾਹੂ ਨੇ ਪੰਜਾਬ ਦੇ ਸੂਫੀ ਰੰਗ ਪੇਸ਼ ਕੀਤੇ। ਤੂੰ ਕਰ ਰੋਸ਼ਨਾਈ ਤੇਰਾ ਜ਼ਿਕਰ ਕरेंगे तारे कि तेरी ओट पना खुदा ओते होर नहीं कुछ सुझदा ते जिस दीवे नूं आप जगावे ते कद किसे थी बुझ ओ लखा बेर बेरी नू लगदे ओते चढ़ जांदे न कच्चे ओ जेड़े पकन लाल मुहम्मद ओयो खांदे वट्टे। ਇਸ ਮੌਕੇ ਉੱਤੇ ਗਵਰਨਰ ਪੰਜਾਬ ਨੂੰ ਰੋਜ਼ਵਾਰ ਭੁਲੇਖਾ ਦੀ ਜੱਦੋਜਹਿਦ ਤੇ ਔਕੜਾਂ ਬਾਰੇ ਆਗਾਹ ਕਰਦਿਆਂ ਦੱਸਿਆ ਗਿਆ ਕਿ ਪੰਜਾਬੀ ਸਹਾਫਤ ਨੂੰ ਨਾ ਤੇ ਸਰਕਾਰਾਂ ਦੀ ਸਰਪ੍ਰਸਤੀ ਮੈਸਰ ਹੈ ਤੇ ਨਾ ਹੀ ਇਹ ਕੋਈ ਸੌਖਾ ਮਿਸ਼ਨ। ਪੰਜਾਬੀ ਬੋਲੀ ਦੀ ਬਕਾ ਇਹਦੀ ਸਹਾਫਤ ਨਾਲ ਜੁੜੀ ਹੈ। ਮੁਦੱਸਰ ਇਕਬਾਲ ਭੱਟ ਹੋਰਾਂ ਇਹ ਦਾਅਵਾ ਕੀਤਾ ਹੈ, ਨਾਰਾ ਲਾਇਆ ਕਿ ਮੈਂ ਪੰਜਾਬੀ ਰੋਜ਼ਨਾਮੇ ਦੀ ਸਹਾਫਤ ਨੂੰ ਮਰਨ ਨਹੀਂ ਦੇਵਾਂਗਾ, ਪੰਜਾਬੀ ਸਹਾਫਤ ਨੂੰ ਉਸ ਕਬਰ 'ਚ ਨਹੀਂ ਜਾਣ ਦੇਵਾਂਗਾ ਜਿਸ ਕਬਰ ਦੇ ਵਿੱਚ ਰੋਜ਼ਨਾਮਾ ਸੱਜਣ ਸੁੱਤਾ ਹੈ। ਰੋਜ਼ਵਾਰ ਭੁਲੇਖਾ ਦਾ ਆਗਾਜ਼ ਹੋਇਆ, ਬੜੀਆਂ ਔਕੜਾਂ ਆਈਆਂ। ਅੱਜ ਵੀ ਸਰਕਾਰ ਦਾ ਉਹ ਰਵੱਈਆ ਪੰਜਾਬੀ ਸਹਾਫਤ ਨਾਲ ਨਹੀਂ ਹੈ ਜੋ ਅੰਗਰੇਜ਼ੀ ਜਾਂ ਉਰਦੂ ਸਹਾਫਤ ਨਾਲ ਹੈ। 1.5 ਸਾਲ ਤੱਕ ਸਰਕਾਰੀ ਇਸ਼ਤਿਹਾਰ ਬੰਦ ਰਹੇ। ਕਾਨੂੰਨ ਪਾਸ ਹੋਇਆ ਹੈ, ਗਵਰਨਰ ਸਾਹਿਬ, ਕਾਨੂੰਨ ਹੈ ਕਿ ਪੰਜਾਬ ਹਕੂਮਤ 5% ਸਰਕਾਰੀ ਇਸ਼ਤਿਹਾਰਾਂ ਦਾ ਕੋਟਾ ਪੰਜਾਬੀ ਬੋਲੀ ਵਾਸਤੇ ਮੁਖਤਸ ਕਰੇਗੀ, ਲੇਕਿਨ ਅੱਜ ਤੀਕਰ ਪੰਜਾਬੀ ਅਖਬਾਰਾਂ ਨੂੰ ਇਹ ਕੋਟਾ ਨਹੀਂ ਮਿਲਿਆ। ਸਿੰਧ ਦੇ ਵਿੱਚ 40%, ਕੇਪੀ ਦੇ ਵਿੱਚ ਮੁਕਾਮੀ ਜ਼ੁਬਾਨਾਂ ਵਾਸਤੇ ਕੋਟੇ ਮੁਖਤਸ ਨੇ, ਉਹਨਾਂ ਨੂੰ ਮਿਲਦੇ ਨੇ, ਉਸ ਤੋਂ ਵੱਧ ਕੇ ਮਿਲਦੇ, ਲੇਕਿਨ ਪੰਜਾਬੀ ਸਹਾਫਤ ਦਾ ਆਲਮੀ ਹੈ, ਪੰਜਾਬੀ ਬੋਲੀ ਦਾ ਆਲਮੀ ਹੈ ਕਿ ਇਹਨੂੰ ਕਦੀ ਵੀ ਇਹਦੇ ਹੱਕ ਨਹੀਂ ਮਿਲੇ। ਮੈਂ ਇਹ ਵੀ ਬੇਨਤੀ ਕਰਾਂਗਾ, ਇਹ ਵੀ ਗੁਜ਼ਾਰਿਸ਼ ਕਰਾਂਗਾ ਕਿ ਜਨਾਬ ਤੁਸੀਂ ਵੀ ਕੋਸ਼ਿਸ਼ ਕਰੋ, ਤੁਹਾਡੀ ਬੋਲੀ, ਇਸ ਸੂਬੇ ਦੀ ਬੋਲੀ, 14 ਕਰੋੜ ਲੋਕਾਂ ਦੀ ਬੋਲੀ, ਜਦ ਤੀਕਰ ਕਿਸੇ ਬੋਲੀ ਦੀ ਸਹਾਫਤ ਜ਼ਿੰਦਾ ਰਹੇਗੀ ਉਹ ਜ਼ੁਬਾਨ ਜ਼ਿੰਦਾ ਰਹੇਗੀ। ਜ਼ਰਾਏ ਅਬਲਾਗ ਨਾਲ ਜੁੜੀਆਂ ਬੋਲੀਆਂ ਤਰੱਕੀ ਕਰਦੀਆਂ ਨੇ, ਅਗਾਂਹ ਵਧਦੀਆਂ। ਤੇ ਰੋਜ਼ਵਾਰ ਭੁਲੇਖਾ ਝੰਡਾ ਚੁੱਕ ਕੇ ਇਕੱਲਾ ਖੜਾ ਹੈ। ਅਗਰ ਸਰਕਾਰ ਸਰਪ੍ਰਸਤੀ ਕਰੇਗੀ ਤੇ ਹੋਰ ਵੀ ਅਖਬਾਰ ਨਿਕਲਣਗੇ, ਸਾਡੀ ਬੋਲੀ ਅਗਾਂਹ ਵਧੇਗੀ, ਸਾਡੇ ਬੱਚੇ ਇਹਦੇ ਨਾਲ ਜੁੜਨਗੇ, ਆਉਣ ਵਾਲੀਆਂ ਨਸਲਾਂ ਇਹਦੇ ਨਾਲ ਜੁੜਨਗੀਆਂ। ਕਿਉਂਕਿ ਗਵਰਨਰ ਸਾਹਿਬ ਵੀ ਵਰਕਰ ਨੇ ਔਰ ਉਸ ਤਹਿਰੀਕ ਦੀ ਅਲਾਮਤ ਨੇ ਜਿਹੜੀ ਤਹਿਰੀਕ ਵਿੱਚ ਮੁਹੱਬਤ, ਅਮਨ ਔਰ ਆਵਾਮ ਨੂੰ ਕਿਆਦਤ ਦੇਣ ਦੀ ਗੱਲ ਕੀਤੀ ਜਾਂਦੀ ਹੈ। ਸਾਨੂੰ ਇਹਨਾਂ ਤੇ ਬਹੁਤ ਸਾਰੀਆਂ ਉਮੀਦਾਂ ਨੇ ਔਰ ਯਕੀਨਨ ਇਹਦੀ ਆਮਦ ਨਾਲ ਗਵਰਨਰ ਹਾਊਸ ਦੇ ਰਸਤੇ ਆਮ ਵਰਕਰਾਂ ਵਾਸਤੇ ਖੁੱਲ੍ਹ ਗਿਆ। ਭੁਲੇਖਾ, ਜਿਵੇਂ ਨਦੀਮ ਸਾਹਿਬ ਨੇ ਕਿਹਾ ਕਿ ਮੇਰਾ ਪੰਜਾਬੀ ਦਾ ਇਸ਼ਕ ਸੀ, 89 ਵਿੱਚ ਅਸੀਂ ਭੁਲੇਖਾ ਸ਼ੁਰੂ ਕੀਤਾ ਔਰ ਭੁਲੇਖੇ ਦੀ ਪਹਿਲੀ ਤਕਰੀਬ ਦਾ ਇਫਤਾਹ ਹਨੀਫ ਰਾਮੇ ਤੇ ਜਹਾਂਗੀਰ ਬਦਰ ਕੀਤਾ। यानी ਉਹਦੀ ਪਹਿਲੀ ਜਿਹੜੀ ਤਕਰੀਬ ਸੀ ਉਹ ਹਨੀਫ ਰਾਮੇ ਤੇ ਜਹਾਂਗੀਰ ਬਦਰ ਦੇ ਹੋਈ। ਵਕਤਨ ਫਕਤਨ ਮੁਖਤਲਿਫ ਮਰਾਹਲ ਵਿੱਚ ਅਸੀਂ ਇਹਨੂੰ ਅੱਗੇ ਵਧਾਉਂਦੇ ਰਹੇ। ਅਲਹਮਦੁਲਿਲਾ ਅਸੀਂ ਇਸ ਗੱਲ ਤੇ ਮਾਣ ਕਰਨੇ ਹਾਂ ਕਿ ਅਸੀਂ 35 ਸਾਲਾਂ ਤੋਂ ਪੰਜਾਬੀ ਅਖਬਾਰ, ਜਿਹਦੇ ਬਾਰੇ 'ਚ ਆਮ ਤਾਸਰ ਰਹੀ ਸੀ ਕਿ ਇਹ ਚੱਲ ਨਹੀਂ ਸਕਦਾ, ਪੰਜਾਬੀ ਅਖਬਾਰ ਵਿਕੇਗਾ ਨਹੀਂ, ਇਹ ਕਿਵੇਂ ਕਾਮਯਾਬ ਹੋਏਗਾ, ਅਸੀਂ ਉਹਨੂੰ ਕਾਮਯਾਬੀ ਤੇ ਕਾਮਰਾਨੀ ਨਾਲ ਚਲਾ ਲਿਆ।
ਔਰ ਉਹਦੇ ਪਿੱਛੇ ਇੱਕੋ ਕਾਰ ਫਰਮਾ ਸੀ, ਉਹ ਸੀ ਪੰਜਾਬੀ ਕਮਿਟਡ ਹੋਣ ਦੇ ਨਾਤੇ ਪੰਜਾਬੀ ਜ਼ਬਾਨ ਦਾ ਫਰੋਗ। ਅਵਾਮੀ ਸ਼ਾਇਰ ਬਾਬਾ ਨਜਮੀ ਹੋਰਾਂ ਆਪਣੀ ਸ਼ਾਇਰੀ ਰਾਹੀਂ ਅਗਾਂਹ ਵਧਣ ਦਾ ਫਲਸਫਾ ਪੇਸ਼ ਕੀਤਾ ਤੇ ਆਖਿਆ ਕਿ ਮੰਜ਼ਿਲ ਉਹਨਾਂ ਨੂੰ ਲੱਭਦੀ ਏ ਜੋ ਸਫ਼ਰ ਦੀਆਂ ਔਕੜਾਂ ਝੱਲਣਾ ਜਾਣਦੇ ਨੇ। ਉੱਚਾ ਕਰਕੇ ਮੈਂ ਜਾਵਾਂਗਾ ਜੱਗ ਤੇ ਬੋਲ ਪੰਜਾਬੀ ਦਾ, ਉੱਚਾ ਕਰਕੇ ਮੈਂ ਜਾਵਾਂਗਾ ਜੱਗ ਤੇ ਬੋਲ ਪੰਜਾਬੀ ਦਾ, ਕਰ ਕਰ ਵੱਜਦਾ ਲੋਕ ਸੁਣਨਗੇ ਇੱਕ ਦਿਨ ਢੋਲ ਪੰਜਾਬੀ ਦਾ, ਕਰ ਕਰ ਵੱਜਦਾ ਲੋਕ ਸੁਣਨਗੇ ਇੱਕ ਦਿਨ ਢੋਲ ਪੰਜਾਬੀ ਦਾ। ਤੇ ਸ਼ੇਰ ਸੁਣੋ, ਮੇਰੇ ਦਿਲ ਦੀ, ਹਜ਼ੂਰ ਤੁਹਾਡੇ ਲਈ ਸ਼ੇਰ ਹੈ, ਮੇਰੇ ਦਿਲ ਦੀ ਇੱਕੋ ਸੱਦਰ ਜਿੱਧਰੋਂ ਲੰਘਾ ਮੈਂ, ਮੇਰੇ ਦਿਲ ਦੀ ਇੱਕੋ ਸੱਦਰ ਜਿੱਧਰੋਂ ਲੰਘਾ ਮੈਂ, ਜਿਹੜਾ ਵੇਖੇ ਉਹੀਓ ਆਖੇ ਇਹ ਬਹਿਲੋਲ ਪੰਜਾਬੀ ਦਾ। ਗਵਰਨਰ ਪੰਜਾਬ ਨੇ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬੀ ਬੋਲੀ ਦੇ ਲਹਿਜੇ ਵੱਖੋ-ਵੱਖ ਜ਼ਰੂਰ ਨੇ ਪਰ ਵਿਚਲੀ ਗੱਲ ਇੱਕ ਹੀ ਹੈ। ਅਸਲ ਗੱਲ ਪੰਜਾਬੀ ਬੋਲਣਾ ਤੇ ਇਸ ਬੋਲੀ ਦੀ ਕਦਰ ਕਰਨਾ ਹੈ। ਉਹਨਾਂ ਪੰਜਾਬੀ ਸਹਾਫਤ ਵਿੱਚ ਰੋਜ਼ਵਾਰ ਭੁਲੇਖਾ ਦੀ ਸੇਵਾ ਨੂੰ ਵੀ ਸਰਾਇਆ ਕਿ ਮੁਦੱਸਰ ਇਕਬਾਲ ਭੱਟ ਹੋਰਾਂ ਇਸ ਅਖਬਾਰ ਰਾਹੀਂ ਤਾਰੀਖ ਰਕਮ ਕੀਤੀ ਹੈ। ਪੰਜਾਬੀਆਂ ਬਚਾਉਣਾ ਬੜਾ ਜ਼ਰੂਰੀ, ਮਿੱਠੀ ਜ਼ਬਾਨ ਹੈ, ਔਲਿਆਨੀ ਜ਼ਬਾਨ ਹੈ। ਤੁਸੀਂ ਤੱਕੋ ਜਿਤਨੇ ਸ਼ਾਇਰ ਪੰਜਾਬੀ ਨੇ ਗੁਜ਼ਰੇ ਉਹ ਕੋਈ ਆਮ ਸ਼ਖਸੀਅਤ ਨਹੀਂ ਆਈਆਂ ਕਿ ਐਵੇਂ ਉਹਨਾਂ ਪੰਜਾਬੀ 'ਚ ਸ਼ੇਰ ਕਹਿਣੇ ਸ਼ੁਰੂ ਕਰ ਦਿੱਤੇ। ਮੈਨੂੰ ਬਿਲਕੁਲ ਹੀ ਤਵੱਕੋ ਨਹੀਂ ਸੀ ਕਿ ਇਸ ਤਰ੍ਹਾਂ ਤੁਹਾਡੇ ਅਖਬਾਰ ਦਾ ਦਫ਼ਤਰ, ਇਸ ਤਰ੍ਹਾਂ ਤੁਹਾਡਾ ਚੈਨਲ ਔਰ ਸਾਰੀਆਂ ਚੀਜ਼ਾਂ ਔਰ ਇਤਨਾ ਕੁਝ ਤੁਸੀਂ ਆਪਣੇ ਤਰਫੋਂ ਪੰਜਾਬੀ ਮਾਰੇ ਵਕਫ ਕੀਤਾ ਵਾ। ਯਕੀਨਨ ਤੁਹਾਡਾ ਇੱਕ ਬਹੁਤ ਬੜੀ ਕੁਰਬਾਨੀ, ਕਿਉਂਕਿ ਇਸ ਮੁਸ਼ਕਲ ਟਾਈਮ 'ਚ ਜਿਸ ਟਾਈਮ ਸ਼ਾਇਦ ਆਪਣਾ ਗੁਜ਼ਾਰਾ ਕਰਨਾ ਮੁਸ਼ਕਲ ਹੈ, ਤੁਸੀਂ ਪੰਜਾਬੀ ਮਾਰੇ ਆਪਣਾ ਸਾਰਾ ਕੁਝ ਦਿੱਤਾ ਵਾ। बहुत ही ज़बरदस्त। और मैं तुसा खराज तहसीन पेश करना और गवर्नर हाउस ने दरवाजे तुहाडे मारे खुले और जिथे भी तुहानू मेरी या गवर्नर ऑफिस की मदद की जरूरत हुई पंजाबी की प्रमोशन वास्ते इंशाअल्लाह मैं तुहाडे मारे हाजिर हाँ। बहुत शुक्रिया, बहुत। ਪੰਜਾਬ ਹਾਊਸ ਵਿੱਚ ਹੋਣ ਵਾਲੇ ਇਸ ਇਕੱਠ ਨੂੰ ਮੁੱਦਤਾਂ ਯਾਦ ਰੱਖਿਆ ਜਾਵੇਗਾ। ਕੈਮਰਾਮੈਨ ਅਲੀ ਕੈਸਰ ਤੇ ਉਸਮਾਨ ਭੱਟ ਦੇ ਨਾਲ ਅਲੀ ਬਾਬਰ ਭੱਟ, ਭੁਲੇਖਾ ਟੀਵੀ, ਪੰਜਾਬ ਹਾਊਸ, ਲਾਹੌਰ।